अस्सलाम वालेकुम दोस्तों, तुसी इस टाइम वेख रहे जी मेरा यूट्यूब चैनल एहसान पुलर। ते कुछ दिन पहलों अपने कोल एक सरदार वीर आए सन इंडिया तो अपना पिंड पुराना वेखण। ते उन्हां दी ही टब्बर दे विचों एक बजुर्ग सी जिहड़े पाकिस्तान रह गए सन। ते उन्हां दे ही एक दोस्त ने जिहड़े कि जोधू पिंड दे विच वसदे ने। ते आओ उन्हां दे नाल गलबात करदे हां। अस्सलाम वालेकुम बाबा जी। वालेकुम सलाम। की हाल है बाबा जी? चंगे ने। की नाम तुहाडा? छेड़ा ते ਜਿਹੜੇ ਪਿੰਡ 'ਚ ਬੈਠੇ ਆ ਪਿੰਡ ਦਾ ਨਾਂ ਕੀ? जोधू। ਅੱਛਾ, ਜਦੋਂ 47 ਵੇਲੇ ਵੰਡ ਹੋਈ ਸੀ ਉਦੋਂ ਤੁਹਾਡੀ ਉਮਰ ਕਿੰਨੀ ਸੀ? 16-17 साल जी हैगी। ਤੇ ਕੋਈ ਸਿੱਖਾਂ ਦੇ ਬੇਲੀ ਹੈਗੇ ਸੀ ਤੁਹਾਨੂੰ ਜੇ ਨਾਂ ਯਾਦ ਨੇ ਉਹਨਾਂ ਦੇ? आहो ਕੀ ਨਾਂ ਸੀ ਉਹਨਾਂ ਦਾ? जौना से धारा से यारा से दा विरसा से ਅੱਛਾ कोर्ची नाम से नाम से फौजा से तेजा से हुक्म से ਇਹ ਸਾਰੇ ਤੁਹਾਡੇ ਬੇਲੀ ਹਨ? मैं से अबलादी साडी कच्चे ही ਅੱਛਾ ਅੱਛਾ। ਤੇ ਇੱਕ ਉਹ ਜਿਹੜਾ ਕਹਿੰਦੇ ਸੀ ਇਹਨਾਂ ਦਾ ਭਰਾ ਇੱਥੇ ਰਹਿ ਗਿਆ ਸੀ ਉਹਨਾਂ ਦਾ ਨਾਂ ਕੀ ਸੀ? धारा से ਅੱਛਾ, ਤੇ ਉਹਦਾ ਨਾਂ ਬਾਅਦ ਚੋਂ ਕੀ ਰੱਖਿਆ ਸੀ? अब्दुलरमान ਅਬਦੁਲ ਰਹਿਮਾਨ। ਤੇ ਉਹ ਨਾਂ ਕਿਹਨੇ ਰੱਖਿਆ ਸੀ? मुंडा दा चीजा ही पैंता ने रखा सी। ਸ਼ਹੀਦਾਂ। ਤੇ ਹੁਣ ਉਹ ਕਿੱਥੇ ਨੇ ਉਹਨਾਂ ਦੇ ਟੱਬਰ ਉਹਨਾਂ ਦਾ? इंडिया ही सारे चले गए ਇਹ ਖਤਮ ਹੋ ਗਿਆ? आहो चीजा नहीं पता किथे किथे अब्दुलरमान मर गया। आहो ਅੱਛਾ। ਤੇ ਹੈਲੋ, ਹਾਂਜੀ ਵੀਰ ਜੀ, ਆ ਗੱਲ ਕਰਿਆ ਜੇ ਬਾਬੇ ਜੀ ਨਾਲ। ਕਰਾਓ ਲਿਓ। केड़ी गल पूछनी है? ਸਤਿ ਸ੍ਰੀ ਅਕਾਲ ਬਾਪੂ ਜੀ। वालेकुम सलाम। ਹੋਰ ਠੀਕ ਹੋ? ਸਿਹਤਾਂ ਠੀਕ ਨੇ? बड़े ठीक है, तुसी सुनाओ। ਵਧੀਆ ਜੀ ਵਧੀਆ। ਅੱਛਾ, ਮੈਂ ਨਾ ਹਜ਼ਾਰਾ ਸਿੰਘ ਦਾ ਪੜਪੋਤਰਾ ਵਾਂ, ਬਿਰਸਾ ਸਿੰਘ ਦਾ ਪੋਤਰਾ। विरसा सिंह दा। ਵਿਰਸਾ ਸਿੰਘ ਦਾ आहो यारा सिंह दा ਜਾਣਦੇ ਜੀ ਉਹਨਾਂ ਨੂੰ? बड़ा जानते हाँ। ਹਾਂਜੀ यारा सिंह दा विरसा सिंह ही, जौना सिंह ही, धारा सिंह ही ते ਅੱਛਾ ਜੀ। ये मैं सारे टब्बर नूं जानदा हाँ। ਅੱਛਾ, ਜਿਹੜਾ ਬਿਰਸਾ ਸਿੰਘ ਸੀ ਨਾ ਉਹ ਸਾਡਾ ਦਾਦਾ ਮੇਰਾ। अच्छा ਬਹੁਤ ਹੋ ਗਏ ਨੇ, ਬੜਾ ਟਾਈਮ ਹੋ ਗਿਆ। ਉਹਦਾ ਦਾਦਾ ਬਣ ਗਿਆ ਸੀ। ਸਾਡੇ ਕੋਲ ਤਾਂ ਮੁੰਡਾ ਹੀ ਗਿਆ ਸੀ। ਹਾਂਜੀ ਸਾਡੇ ਕੋਲ ਤਾਂ ਮੁੰਡਾ ਹੀ ਗਿਆ ਸੀ ਵਿਰਸਾ ਸਿੰਘ। ਆਹੋ, ਤੇ ਦਾਦਾ ਬਣ ਗਿਆ ਤੁਹਾਡਾ। ਉਹਨਾਂ ਦੇ ਹਾਣੀ ਹੋ। ਸਾਥੋਂ ਵੱਡੇ ਸੀ ਉਹ ਗੱਭਰੂ ਸੀ। ਉਹ ਗੱਭਰੂ ਸਨ, ਅਸੀਂ ਘਜੋਲੇ ਸਾਂ। ਠੀਕ ਆ। ਤੇ ਅੱਛਾ ਮੇਰੀ ਗੱਲ ਸੁਣੋ, ਜਿਹੜਾ ਹਜ਼ਾਰਾ ਸਿੰਘ ਦਾ ਕਿੰਨੇ ਭਰਾ ਸਨ ਪਤਾ ਤੁਹਾਨੂੰ? ਨਹੀਂ ਇੰਨਾ ਨਹੀਂ ਮੈਨੂੰ ਪਤਾ। ਵਿਰਸਾ ਸਿੰਘ ਹੋਰੀ ਦੇ 3 ਭਰਾ ਸਨ। ਹੈਂ? ਵਿਰਸਾ ਸਿੰਘ 3 ਭਰਾ ਸਨ ਸਿੰਘ ਹੋਰੀ ਤੇ ਯਾਰ ਆਪਣਾ ਜਿਉਣਾ ਸਿੰਘ ਤੇ ਧਾਰਾ ਸਿੰਘ 2 ਭਰਾ ਸਨ। ਜਿਉਣਾ ਸਿੰਘ ਤੇ ਧਾਰਾ ਸਿੰਘ ਤਾਰਾ ਸਿੰਘ, ਇਹ ਮੈਨੂੰ ਲੱਗਦਾ ਸਾਡੇ ਦਾਦੇ ਦੇ ਚਾਚੇ ਦੇ ਪੁੱਤਰ ਸਨ। ਆਹੋ ਤੇ ਜਿਹੜੇ ਮੇਰਾ ਦਾਦਾ ਸੀ ਉਹ ਵਿਰਸਾ ਸਿੰਘ ਸੀ, ਮੁਖਤਿਆਰ ਸਿੰਘ ਤੇ ਜਗਤਾਰ ਸਿੰਘ 3 ਭਰਾ ਸਨ। ਅੱਛਾ 4 ਭੈਣਾਂ ਹਨ ਇਹਨਾਂ ਦੀਆਂ। ਅੱਛਾ ਤਾਰੋ ਭਾਈਆਂ ਵੀਰੋ ਤੇ ਵਾਂ। ਅੱਛਾ ਪਤਾ ਇਹਨਾਂ ਬਾਰੇ ਕੁਛ ਹੈ? ਪਤਾ ਹੈ। ਅੱਛਾ ਜੀ। ਤੇ ਜਿਹੜਾ ਜਿਉਣਾ ਸਿੰਘ ਇੱਥੋਂ ਉੱਠ ਕੇ ਗਏ ਹਨ ਉਹ ਕਿੱਥੇ ਬੈਠੇ ਆ ਪਤਾ ਤੁਹਾਨੂੰ ਭਲਾ? ਸਾਨੂੰ ਹੁਣ ਕੀ ਪਤਾ ਕਿਸੇ ਬੈਠੇ ਨੇ, ਤੁਹਾਨੂੰ ਪਤਾ ਹੈ। ਅੱਛਾ ਜੀ। ਸਾਡਾ ਨਾ ਉਹਨਾਂ ਨਾਲ ਕੋਈ ਹੈ ਨਹੀਂ ਜਾਣਕਾਰੀ ਉਹਨਾਂ ਦਾ। ਮੈਨੂੰ ਹੁਣ ਹੀ ਪਤਾ ਲੱਗਿਆ ਵੀ ਜਿਉਣਾ ਸਿੰਘ ਵੀ ਹੈਗੇ, ਕਿਉਂਕਿ ਸਾਡਾ ਬਜ਼ੁਰਗ ਬਾਪੂ ਨਾ ਜਿਹੜਾ ਦਾਦਾ ਸੀ ਉਹ ਬੜਾ ਟਾਈਮ ਕਿੰਨੇ ਹੁੰਦੇ ਨੇ ਉਹ। ਇਹ 2-3 ਘਰ ਸਨ। ਹਾਂਜੀ 2-3 ਘਰ ਸਨ। ਯਾਰਾ ਸਿੰਘ ਤੇ ਆਪਣਾ ਜਿਉਣਾ ਸਿੰਘ ਤੇ ਧਾਰਾ ਸਿੰਘ ਤੇ ਵਿਰਸਾ ਸਿੰਘ ਦਾ ਪੁੱਤਰ ਸੀ। ਬਾਬੇ ਤਾਬ ਹੁੰਦੇ ਤੇ ਇੱਕੇ ਠਾਰ ਰਹਿੰਦੇ ਹੁੰਦੇ ਸੀ। ਕੌਣ ਸਨ? ਸਾਡੇ ਜੀ ਸਨ ਬਾਬੇ ਤਾਬ ਹੁੰਦੇ ਸੀ ਤੇ ਉਹ ਵਿਰਸਾ ਸਿੰਘ ਇੱਕ ਥਾਂ ਰਹਿੰਦੇ ਹਨ। ਖੇਤਰ ਇਹਨਾਂ ਖੇਤਰ ਇਕੱਠੇ ਸਨ। ਅੱਛਾ ਜੀ। ਇਹ ਬਾਬਾ ਇਹਨਾਂ ਦਾ ਘਰ ਕਿੱਥੇ ਹੁੰਦਾ ਸੀ ਭਲਾ?
ਘਰ ਨਾ ਹੁੰਦਾ ਸੀ ਜਿਹੜਾ ਪੰਚਾਂ ਦੇ ਇਸ ਪਾਸੇ ਨਹੀਂ, ਜਿੱਥੇ ਜਾਨੀ ਜਾਈ ਗਏ ਨੇ। ਮੈਂ ਬਾਪੂ ਜੀ ਆਇਆ ਹਾਂ ਇੱਥੇ, ਅੱਛਾ ਇਹ ਸਾਨੂੰ ਮਿਲਿਆ ਤੇ ਮੈਂ ਜੇ 3-4 ਦਿਨ ਹੀ ਹੋਏ, ਮੈਂ ਮੁੜ ਕੇ ਗਿਆ, ਮੈਨੂੰ ਇਹ ਕਹਿੰਦੇ ਕੋਈ ਹਾਰ ਬਜ਼ੁਰਗ ਹੈ ਨਹੀਂ, ਤੁਹਾਡਾ ਜ਼ਿਕਰ ਨਹੀਂ ਹੋਇਆ, ਨਹੀਂ ਮੈਂ ਤੁਹਾਨੂੰ ਮਿਲ ਕੇ ਜਾਂਦਾ ਜ਼ਰੂਰ। ਅੱਛਾ ਅਸੀਂ ਤਾਂ ਬੜੇ ਇਕੱਠੇ ਰਹੇ ਹਾਂ। ਫਿਰ ਬੋਲ ਸੀ ਅੱਛਾ ਜੀ। ਵਿਸਾ ਸ਼ਰੀ ਸਾਡੇ ਬੜੇ ਬੇਲੀ ਸਨ, ਹੁਣ ਵਿਚਾਰ ਟੁਰ ਗਏ, ਹੁਣ ਕੀ ਪਤਾ ਹੈ ਇਹ ਤੇ ਹੈ ਜੀ। ਹੈ ਨਾਲੇ ਬਰਾਦਰੀ ਸੀ। ਸਾਡੀ ਬਰਾਦਰੀ ਸੀ, ਇਕੱਠੇ ਅਸੀਂ ਵਸਦੇ ਹਾਂ, ਇਕੱਠੇ ਰਹਿੰਦੇ ਹਾਂ, ਇਕੱਠੇ ਵਰਤਦੇ ਹਾਂ। ਤੁਹਾਡਾ ਕਿਹੜਾ ਪਰਿਵਾਰ ਵੱਜਦਾ ਸੀ? ਇਹੋ ਹੀ ਇਹ ਵੀ ਸੰਧੂ ਹੀ ਨੇ ਬਾਬਾ ਜੀ। ਜੋ ਤੁਸੀਂ ਜੋ ਅਸੀਂ ਹਾਂ, ਇੱਕੋ ਬਰਾਦਰੀ ਸੀ। ਤੁਸੀਂ ਨਹੀਂ, ਤੁਸੀਂ ਉੱਥੇ ਰਹਿ ਗਏ ਹੋ, ਤੁਹਾਡਾ ਪਰਿਵਾਰ? ਆਹੋ ਅੱਛਾ, ਤੁਹਾਡਾ ਕੀ ਨਾਂ ਸੀ ਪਹਿਲਾਂ? ਸ਼ੇਰਾ ਅਸੀਂ ਸ਼ੇਰਾ? ਮੁਸਲਮਾਨ ਨਹੀਂ ਸੀ। ਸ਼ੇਰਾ ਸ਼ੇਰਾ ਅਸੀਂ ਮੁਸਲਮਾਨ ਸਾਂ ਨਾ, ਪਿੱਛੋਂ ਇੱਕ ਬਰਾਦਰੀ ਸੀ। ਅੱਛਾ ਜੀ। ਨਿਉਂਦੇ ਭਾਜੀ ਵਿਆਹ ਸ਼ਾਦੀ ਸਾਰੇ ਇਕੱਠੇ ਹੁੰਦੇ ਹਾਂ। ਠੀਕ ਹੈ, ਠੀਕ ਹੈ। ਹਾਂ ਮੈਨੂੰ ਸਾਰਾ ਕੁਝ ਦੇਖ। ਬਾਪੂ ਜੀ ਇੱਕ ਗੱਲ ਮੈਨੂੰ ਦੱਸੋ, ਹੂੰ ਇੱਕ ਨਾ ਲੱਖਾ ਸਿੰਘ ਹੁੰਦਾ ਸੀ, ਲੱਖਾ ਸਿੰਘ। ਯਾ ਲੱਖਾ ਸਿੰਘ ਲੱਖਾ ਹਾਂ। ਸੁਰੱਖਾ ਸਿੰਘ ਨਹੀਂ ਲੱਖਾ ਸੀ, ਸਿੰਘ ਦਾ ਕੀ ਲੱਗਦਾ ਸੀ? ਸੁਰੱਖਾ ਸਿੰਘ ਨਹੀਂ ਸੀ, ਸੁਰੱਖੂ ਰੇਟ ਜਿਹਦਾ ਕੋਈ ਕਤਲ ਕੁਤਲ ਹੋ ਗਿਆ ਸੀ ਇੱਥੇ ਪਹਿਲਾਂ? ਸੁਰੱਖਾ ਸਿੰਘ ਰੇਟ ਸੀ ਨਾ ਜਿਹੜਾ, ਉਹ ਕਤਲ ਹੋ ਗਿਆ ਸੀ। ਸਾਈ ਅੱਛਾ ਜੀ। ਉਹਨਾਂ ਕੀਤਾ ਕਤਲ ਸੀ ਕਿ ਹੋਇਆ ਸੀ ਉਹਨਾਂ ਇਹ ਨਹੀਂ ਪਤਾ ਸਾਨੂੰ, ਬਸ ਇੰਨਾ ਕੁ ਪਤਾ ਸਾਨੂੰ ਵੀ ਕੋਈ ਕਤਲ ਕੁਤਲ ਹੋ ਗਿਆ ਸੀ। ਉਹਨਾਂ ਮਾਰਿਆ ਸੀ ਜੋਧੂ ਰਾਈ ਨੂੰ, ਅੱਛਾ ਇੱਕ ਸਾਈ ਨੇ ਜੋ ਸੁਰੱਖਾ ਸਿੰਘ ਨੇ। ਅੱਛਾ ਜੀ। ਇਹ ਨਹੀਂ ਮੀਚਾ ਨਾ ਮਾਰਿਆ ਸੀ, ਕਿਹਨੂੰ ਮਾਰਿਆ? ਜੋਧੂ ਰਾਈ ਨੂੰ? ਆ ਜੋਧੂ ਰਾਈ ਨੂੰ। ਆ ਸਰਾਈ ਰਾਈ ਦਾ ਪਿਓ ਮੈਨੂੰ ਮਾਰਿਆ ਸੀ ਤਾਬੂ ਦੇ। ਅੱਛਾ, ਫਿਰ ਉਹਨਾਂ ਨੇ ਇਹਨੂੰ ਮਾਰਦਾ ਹੈ? ਹਾਂ ਇਹ ਖਰਮੀਚਾ ਹੀ ਨਹੀਂ। ਅੱਛਾ ਬਾਪੂ ਜੀ, ਅਸੀਂ ਰਿੱਟਾਂ ਵਾਲੇ ਵੱਜਦੇ ਹਾਂ, ਰਿੱਟਾਂ ਵਾਲੇ ਵਿੱਚ ਰੇਟ ਰੇਟ ਰਿੱਟ ਵੱਜਦੇ ਦਾ। ਰੇਟ ਰਿਟਾ ਦਾ ਖਾਤਾ ਦੇ ਵੱਜਦਾ ਤੁਹਾਡਾ। ਕੀ ਵੱਜਦਾ ਰਿੱਟਾਂ ਵਾਲਾ? ਰਿਟਾ ਦਾ ਖਾਤਾ ਉਹ ਤੁਹਾਡੇ ਨਾਂ ਦਾ ਜਵਾਈ ਤੁਹਾਡੇ ਅਜੇ ਤੁਹਾਡੇ ਨਾਂ ਦਾ ਖਾਤਾ ਵੱਜਦਾ, ਰਿਟਾ ਦਾ ਮੋਗਾ, ਰਿਟਾ ਦਾ ਖਾਤਾ। ਅੱਛਾ ਜੀ। ਦਾਣਾ ਨਹੀਂ ਹੁੰਦਾ ਪਾਣੀ ਵਾਲਾ, ਹਾਂ ਹਾਂ। ਉਹ ਰਿਟਾ ਦਾ ਵੱਜਦਾ ਹੈ, ਖਾਤਾ ਰਿਟਾ ਦਾ ਵੱਜਦਾ। ਉੱਥੇ ਰਾਈ ਬੈਠੇ ਹੁਣ। ਅੱਛਾ ਜੀ। ਜ਼ਮੀਨ ਕਿੰਨੀ ਕੀ ਸੀ ਬਾਪੂ ਹੋਰਾਂ ਕੋਲ, ਵਿਰਸਾ ਸਿੰਘ ਕੋਲ, ਹਜ਼ਾਰਾ ਸਿੰਘ ਕੋਲ? ਆ ਵੱਡੇ ਮਾਲਕ ਸਨ, ਇਹ ਮਸ਼ਹੂਰ ਤੁਹਾਡੀ ਜ਼ਮੀਨ ਸੀ। ਖਾਤਾ ਰਿਟਾ ਨੂੰ ਮਹਾਜਨ ਆਏ ਨੇ ਬੜੇ ਪੈਂਦੇ ਸੀ, ਬੇਟਾ ਨੇ ਮੈਂ ਪਵਾਣਾ, ਦੂਜਾ ਸੀ ਮੈਂ ਪਵਾਣਾ। ਅੱਛਾ, ਚੌਕੀ ਜ਼ਮੀਨ ਸੀ ਹੈ? ਚੌਕੀ ਸੀ, ਸਵਾਤੀ ਬੜੀ ਸੀ ਆਪਣੀ ਇਸ ਜ਼ਮੀਨ ਤੇ। ਬਾਪੂ ਦੇ ਕਹਿੰਦੇ ਉਧਰ ਹੀ ਹਜ਼ਾਰਾ ਸਿੰਘ ਦੇ ਉਧਰ ਹੀ ਮਰ ਗਿਆ ਸੀ ਯਾਰਾ ਸੀ ਜੋ ਤੋਂ ਪਹਿਲਾਂ ਹੀ। ਇਹ ਜੋ ਜਿਉਂਦਾ ਗਿਆ ਸੀ, ਨਹੀਂ 47 ਤੋਂ ਪਹਿਲਾਂ ਮਰ ਗਿਆ, ਇੱਧਰ ਨਹੀਂ ਆਇਆ ਹੈਗਾ ਪਹਿਲਾਂ ਮਰ ਗਿਆ ਸੀ। ਹਜ਼ਾਰਾ ਸਿੰਘ, ਵਿਰਸਾ ਸਿੰਘ ਆਇਆ ਸੀ ਇੱਧਰ। ਚਿਹਰੇ ਹੋ ਗਿਆ, ਚੇਤੇ ਭੁੱਲ ਗਏ ਨੇ, ਤੇ ਦੇਖਦੇ ਨੇ ਉਵੇਂ ਉਵੇਂ ਹੀ, ਜਿਵੇਂ 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 ਹੈਗੇ ਨੇ ਉਵੇਂ ਹੀ ਦੇਖਦੇ ਨੇ। ਜਿਵੇਂ ਜਿਵੇਂ ਤੁਹਾਡਾ ਯਾਰਾ ਸਿੰਘ ਜਾਂਦਾ ਹੈ ਜੰਗਲ ਲੈ ਕੇ ਬਾਹਰ ਨੂੰ, ਉਵੇਂ ਦੇਖਦਾ ਹੈ। ਅੱਛਾ ਅੱਖਾਂ ਤੇ ਆਉਂਦਾ। ਆਹੋ ਵਿਰਸਾ ਸਿੰਘ। ਠੀਕ ਹੈ। ਅੱਛਾ ਬਾਪੂ, ਇੱਥੇ ਨਾ ਕਿ ਚੇਲਿਆਂ ਦੀ ਹਵੇਲੀ ਵੱਜਦੀ ਹੁੰਦੀ, ਚੇਲਿਆਂ ਦੀ। ਚੇਲੇ ਵੀ ਹੈਗੇ ਸੀ, ਗੁਰਨਾਮ ਸਿੰਘ ਨਾਮ ਸਿੰਘ, ਉਹ ਹਾਕਮ ਸਿੰਘ ਦੇ ਪੁੱਤਰ ਸਨ। ਚੁੱਪ ਉਹ ਵੀ ਸਾਡੇ ਇੱਥੇ ਲਾਗੇ ਬੈਠੇ, ਉਹਨਾਂ ਨੂੰ ਭਲਾ ਇਹ ਤੋਂ ਪਿੰਡ ਚੋਂ ਛੇਕ ਤਾਂ ਸੀ, ਕਹਿੰਦੇ ਛੇਕ ਦਿੱਤਾ ਸੀ ਉਹਨਾਂ ਨੂੰ ਇੱਕ ਵਾਰੀ। ਇਹ ਕੀ ਸਮਝ ਨਹੀਂ ਆਈ। ਛੇਕ ਛੇਕ ਮਤਲਬ ਪਿੰਡ ਚੋਂ ਕੱਢਦਾ ਸੀ ਕਹਿੰਦੇ ਉਹਨਾਂ ਨੂੰ, ਨਾਲ ਹੀ 5-4 ਕਿਲੋ। ਚੇਲੇ ਬੜੇ ਵੱਡੇ ਮਾਰ ਸੀ, ਚੰਗੇ ਬੜੇ ਤੇਰੇ ਸੀ, ਉਹ ਚਵਾਰੇ ਉਹਨਾਂ ਦੇ ਸਨ। ਅੱਛਾ, ਸਾਡੇ ਘਰ ਵਿੱਚ ਸਿੰਪਲ ਹੁੰਦੇ ਆ ਨਾ, ਬੇਲੀਆਂ ਬੋਲੀਆਂ ਦੀਆਂ ਵੱਡੀਆਂ। ਹਾਂ ਜਿਹੜੇ ਗਏ ਨਾ ਫੌਜਾ ਸੇ, ਤੇਜਾ ਸੇ, ਹੁਕਮ ਸੇ, ਮਹਿਰ ਸੇ, ਉਹਨਾਂ ਦੀ ਵੱਡੀ ਬੇਲੀ ਸੀ ਪੱਕੀ। ਅੱਛਾ ਜੀ। ਤੇ ਸਾਡੇ ਵਾਲਿਆਂ ਦੀ ਵੀ ਹਵੇਲੀ ਹੈਗੀ ਸੀ ਕੋਈ? ਤੁਹਾਡਿਆਂ ਦੇ ਪੱਕੇ ਵੱਡੇ ਕੋਣ ਸਨ ਉਹ ਇੱਥੇ, ਜ਼ਮੀਨ ਸੋਹਣੀ ਸੀ। ਅੱਛਾ ਅੱਛਾ, ਇਹਨਾਂ ਦੀ
ਮਾਨਕ ਪਿੰਡ ਵਿੱਚ ਵੀ ਜ਼ਮੀਨ ਹੁੰਦੀ ਆਹੋ, ਅੱਧੀ- ਬਾਪੂ ਵਿਰਸਾ ਸਿੰਘ ਹੋਰਾਂ ਦੀ। ਅੱਡੀ ਮਾਲਕ ਹੁੰਦੀ ਸੀ, ਅੱਧੀ ਅੱਛੇ ਹੁੰਦੀ ਸੀ। ਅੱਛਾ ਜੀ, ਮਾਲਕ ਵੱਡੇ ਵੀ ਸਨ। ਠੀਕ ਆ। ਸਾਡੀ ਵੀ ਇੱਥੇ ਵੀ ਸੀ ਮਾਨਕੀ, ਇਕੱਠੇ ਹੀ ਤਾਂ ਲੱਗਿਆ ਨੇ ਵੱਡੇ। ਠੀਕ ਹੈ ਬਾਪੂ ਜੀ। ਤੇ ਅੱਛਾ, ਹੋਰ ਮੇਰੇ ਜਿਵੇਂ ਹੁਣ ਵਿਰਸਾ ਸਿੰਘ ਦੇ ਪਰਿਵਾਰ ਚੋਂ, ਹਜ਼ਾਰਾ ਸਿੰਘ ਦੇ ਪਰਿਵਾਰ ਚੋਂ ਮੈਂ ਆਇਆ, ਕਦੀ ਹੋਰ ਵੀ ਆਇਆ ਭਲਾ ਕੋਈ ਪਹਿਲਾਂ? ਮੈਂ ਤਾਂ ਨਹੀਂ ਆਇਆ। ਲੈ, ਅੱਛਾ, ਹੋਰ ਕਿਸੇ ਲਾਣੇ ਚੋਂ ਆਇਆ ਕੋਈ ਇੱਥੇ ਆਪਣੇ ਜੋਧੂ ਪਹਿਲਾਂ? ਤੁਹਾਡੇ ਕੋਲ ਕੋਈ ਛੋਟੇ ਹੁੰਦਿਆਂ ਦੀਆਂ ਫੋਟੋਆਂ ਪਈਆਂ ਤੁਹਾਡੀਆਂ, ਉਦੋਂ ਕਿਸੇ ਜਮਾਨੇ ਉਹਨਾਂ ਦੀਆਂ ਜਾਂ ਤੁਹਾਡੀਆਂ ਕਿਸੇ ਦੀਆਂ? ਅਜੇ ਉਦੋਂ ਕਿੱਥੇ ਫੋਟੋ, ਅੱਛਾ ਉਦੋਂ ਕੋਈ ਨਹੀਂ ਹੁੰਦੀਆਂ, ਨਾ ਕੋਈ ਫੋਟੋ, ਨਾ ਕੋਈ ਭੈਣੀਆਂ ਵਾ ਮੋਬਾਈਲ, ਨਾ ਕੋਈ ਸ਼ੈ ਨਹੀਂ ਹੁੰਦੀ। ਅੱਛਾ। ਹਾਂ ਹੁਣ ਹੀ ਸਾਰਾ ਵਿਰਸਾ ਸਿੰਘ ਦੇ ਪੜ੍ਹਿਆ ਲਿਖਿਆ ਸੀ ਹਨਾ? ਹਾਂ। ਇਹ ਚੋਲੇ ਕਰ ਸਾਹਮਣੇ ਉਹ ਤੇ 10 12 8 10 ਪੜ੍ਹਿਆ ਸੀ, 10 ਪੜ੍ਹਿਆ ਸੀ ਮੈਨੂੰ ਲੱਗਦਾ ਉਰਦੂ ਦੀਆਂ। ਕਟਾਰਾ ਹੈ ਹਾਂ ਪੜਿਆ ਹੋਇਆ ਨਹੀਂ, ਵਿਰਸਾ ਸਿੰਘ ਹੈ। ਵਿਰਸਾ ਸਿੰਘ ਦਾਦਾ ਮੇਰਾ, ਉਹ ਤੇ ਪੜ੍ਹਿਆ ਲਿਖਿਆ ਸੀ। ਪੜਿਆ ਲਿਖਿਆ ਹੀ, ਹਾਂ। ਪੜਿਆ ਲਿਖਿਆ ਹੋਇਆ। ਪਤਾ ਨਹੀਂ ਪੜਿਆ ਲਿਖਿਆ। ਕੋਈ ਹੋਰ ਗੱਲ ਗੁੱਲ ਸੁਣਾਓ ਉਹਨਾਂ ਦੀ, ਕੋਈ ਪਤਾ ਲੱਗੇ ਹੋਰ ਕੁਛ? ਤੁਸੀਂ ਪੁੱਛੀ ਜਾਓ, ਦੱਸੀ ਜਾਏਗਾ। ਤੁਹਾਨੂੰ ਦੱਸਿਆ ਖੈਰੀ ਮੇਰੀ ਸਰੀ ਵਾਸਤੇ ਸਨ। ਅੱਛਾ, ਇੱਕ ਗੱਲ ਦੱਸੋ, ਇਹ ਰੇਟ ਕਾਤੋਂ ਕਹਿੰਦੇ ਸਨ ਇਹਨਾਂ ਨੂੰ? ਰੇਟ ਹੈ ਪੁੱਛੀ ਨਾ ਜੀ। ਇਹ ਅੱਲਾ ਪੰਜਾ ਵੱਜਦੇ ਸਨ, ਇਹ ਰੇਟ ਕਾਦੇ ਵਾਸਤੇ ਵੱਜਦੇ ਹਨ? ਨਾ ਕਾਤੋਂ ਇਹ ਇੱਕੋ ਹੀ ਸਨ, ਜੱਟ ਤੇ ਕੋਈ ਚੇਲੇ ਵੱਜਦੇ ਸੀ, ਕੋਈ ਇਹ ਆਪਣਾ ਰੇਟ ਵੱਜਦੇ ਸੀ, ਕੋਈ ਚਾਂਗੀ ਵੱਜਦੇ ਸੀ। ਐਵੇਂ ਕਰਕੇ ਅੱਲਾ ਹੀ ਸਭ ਬਰਾਦਰੀ ਇੱਕੋ ਹੀ ਸੀ। ਛੀਂਬੇ ਦੇ ਘੁਮਿਆਰ ਵੱਖਰੇ ਸਨ। ਕੀ ਸਨ? ਛੀਂਬੇ ਦੇ ਘੁਮਿਆਰ ਵੱਖਰੇ, ਦੂਜੀ ਆਪਣੀ ਬਰਾਦਰੀ ਇੱਕੋ ਹੀ ਸੀ। ਅੱਲਾ ਪਈਆਂ ਸੀ, ਚੇਲੇ ਤੇ ਆਪਣਾ ਰੇਟ ਤੇ ਚਾਂਗੀ ਤੇ ਵੱਖਰੇ ਵੱਖਰੇ ਪਏ ਸੀ। ਬਰਾਦਰੀ ਸਾਡੀ ਇੱਕੋ ਹੀ ਸੀ। ਅੱਛਾ ਜੀ।